ਹਮੇਸ਼ਾ ਹੀ ਸਿੱਖ ਕੌਮ ਦੇ ਖਿਲਾਫ ਬੋਲਣਾ, ਪੰਜਾਬ ਦੇ ਖਿਲਾਫ ਬੋਲਣਾ ਉਹ ਧੰਦਾ ਸੀ। ਉਸ ਬੰਦੇ ਨੇ ਨੌਜਵਾਨ ਦੇ ਉੱਪਰ ਗੱਡੀ ਚੜਾ ਕੇ ਜੋ ਬਹੁਤ ਵੱਡਾ ਜਿਹੜਾ ਇੱਕ ਨੁਕਸਾਨ ਕੀਤਾ। ਮੰਡ ਹਮੇਸ਼ਾ ਹੀ ਸਾਡੀ ਕੌਮ ਨੂੰ ਗਾਲਾਂ ਕੱਢਣੀਆਂ ਜਾਂ ਇਹੋ ਜਿਹੀਆਂ, ਪਤਾ ਨਹੀਂ ਉਹਦੀ ਸਰਕਾਰ ਵੱਲੋਂ ਕੋਈ ਇਹੋ ਜਿਹੀ ਡਿਊਟੀ ਲੱਗੀ ਆ। ਉਹਨਾਂ ਨੇ ਕਦੀ ਵੀ, ਮੇਰਾ ਖਿਆਲ ਹੈ ਕਿ ਜੇ ਪਹਿਲਾਂ ਕਾਂਗਰਸ ਦਾ ਸਹਿਮਾ ਸੀ ਤੇ ਉਦੋਂ ਵੀ ਉਹ ਆਪਣੀ ਪੱਗ ਨਾਲ ਬੁੱਤ ਸਾਫ਼ ਕਰਕੇ ਸਾਡੀ ਕੌਮ ਨੂੰ ਚਲਾਉਣ ਵਾਲੀਆਂ ਗੱਲਾਂ ਕਰਦਾ ਰਿਹਾ। ਅੱਜ ਵੀ ਜਦੋਂ ਖਰੇ ਜ਼ਹਿਰ ਉਗਲਣੀ ਹੈ ਸਾਡੀ ਕੌਮ ਦੇ ਖਿਲਾਫ, ਤੇ ਕਈ ਵਾਰ ਸਾਡੇ ਨੌਜਵਾਨ ਵੀ ਕਈ ਵਾਰ ਬਹੁਤ ਗੁੱਸੇ 'ਚ ਵੀ ਆਉਂਦੇ ਆ, ਪਰ ਮੇਰਾ ਖਿਆਲ ਹੈ ਕਿ ਉਹ ਦਿਨ ਤੇ ਉਹਨੇ ਹੱਦ ਮੁਕਾ ਦਿੱਤੀ ਜਿਹੜਾ ਉਹਨੇ ਕਾਨੂੰਨੀ ਕਾਰਵਾਈ ਕੀਤੀ ਆ। ਪ੍ਰਸ਼ਾਸਨ ਨੂੰ ਮਿਲ ਕੇ ਉੱਤੇ ਸਖਤ ਕਾਰਵਾਈ ਕਰਾਉਣ ਦੀ ਲੋੜ ਆ, ਤੇ ਜਿਹੜੇ ਸਾਡੇ ਨੌਜਵਾਨਾਂ ਨੂੰ ਉਸ ਘਟਨਾ ਤੋਂ ਬਾਅਦ ਜਿਹੜਾ ਕਿ ਉਹਨਾਂ ਤੇ ਰੋਸ ਸੀਗਾ ਜੋ ਉਹਨਾਂ ਨੇ ਕੀਤਾ, ਉਹਦੇ ਵਾਸਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ, ਕਿਉਂਕਿ ਸ਼ੁਰੂਆਤ ਉਸ ਬੰਦੇ ਨੇ ਕੀਤੀ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਪੰਜੋਖੜਾ ਸਾਹਿਬ ਸੰਗਤ ਦੇ ਵੱਲੋਂ ਇੱਕ ਵੱਡਾ ਇਕੱਠ ਸੱਦਿਆ ਗਿਆ, ਕਿਉਂਕਿ ਪਿਛਲੇ ਦਿਨ ਜੋ ਘਟਨਾਕ੍ਰਮ ਵਾਪਰਿਆ ਤਾਂ ਇਸੇ ਨੂੰ ਲੈ ਕੇ ਵਾਰਸ ਪੰਜਾਬ ਤੋਂ ਬਾਪੂ ਤਰਸੇਮ ਸਿੰਘ ਪੁੱਜੇ ਆ। ਗੱਲਬਾਤ ਕਰ ਲੈਂਦੇ ਆ। ਬਾਪੂ ਜੀ, ਕਿਵੇਂ ਦੇਖਦੇ ਹੋ ਜੋ ਕੁਝ ਘਟਨਾਕ੍ਰਮ ਹੋਇਆ, ਸੰਗਤ ਦਾ ਇਕੱਠ ਹੋਇਆ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਉਦਣ ਉਹ ਜਿਹੜਾ ਕਿ ਹਮੇਸ਼ਾ ਹੀ ਸਿੱਖ ਕੌਮ ਦੇ ਖਿਲਾਫ ਬੋਲਣਾ, ਪੰਜਾਬ ਦੇ ਖਿਲਾਫ ਬੋਲਣਾ ਉਹ ਧੰਦਾ ਸੀ। ਉਸ ਬੰਦੇ ਨੇ ਨੌਜਵਾਨ ਦੇ ਉੱਪਰ ਗੱਡੀ ਚੜਾ ਕੇ ਜੋ ਬਹੁਤ ਵੱਡਾ ਜਿਹੜਾ ਇੱਕ ਨੁਕਸਾਨ ਕੀਤਾ, ਤੇ ਉਹ ਨੌਜਵਾਨ ਦੇ ਅਜੇ ਵੀ ਅਸੀਂ ਮਿਲ ਕੇ ਆਏ ਹਸਪੀਟਲ 'ਚ। ਉਹਦਾ ਕਾਫੀ ਬੁਰੇ ਹਾਲਾਤ ਆ, ਬਹੁਤ ਅਜੇ ਉਹਦਾ ਲੰਮਾ ਸਮਾਂ ਲੱਗੂ ਉਹਨੂੰ ਕਿਤੇ ਠੀਕ ਹੋਣ ਵਾਸਤੇ। ਤੇ ਇਸ ਕਰਕੇ ਉਹ ਘਟਨਾ ਦੀ ਅਸੀਂ ਨਿੰਦਾ ਕਰਦੇ ਹਾਂ, ਤੇ ਅਸੀਂ ਚਾਹੁੰਦੇ ਹਾਂ ਕਿ ਉਹ ਦੁਸ਼ਟ ਨੂੰ ਵੱਧ ਤੋਂ ਵੱਧ ਸਜ਼ਾ ਮਿਲੇ ਕਿ ਜਿਹਨੇ ਉਹ ਨੌਜਵਾਨ ਦੇ ਉੱਪਰ ਗੱਡੀ ਚੜਾਈ ਆ। ਤੇ ਬਾਕੀ ਅਸੀਂ ਪ੍ਰਸ਼ਾਸਨ ਨੂੰ ਜੋ ਇੱਥੇ ਨੌਜਵਾਨਾਂ 'ਚ ਦਹਿਸ਼ਤ ਪਾਈ ਜਾ ਰਹੀ ਆ ਜਾਂ ਉਹਨਾਂ 'ਤੇ ਝੂਠੇ ਮੁਕੱਦਮੇ ਦਰਜ ਕੀਤੇ ਜਾ ਰਹੇ ਆ, ਤੇ ਉਹ ਅਸੀਂ ਉਹਦੀ ਨਿੰਦਾ ਕਰਦੇ ਹਾਂ। ਪ੍ਰਸ਼ਾਸਨ ਨੂੰ ਕਹਿੰਦੇ ਹਾਂ ਕਿ ਇਹ ਚੀਜ਼ ਹੈ ਕਿ ਉਹ ਕਿਸੇ 'ਤੇ ਵੀ ਉਹਨਾਂ ਦਾ ਪਰਚਾ ਉੱਤੇ ਦਰਜ ਹੋਣਾ ਚਾਹੀਦਾ ਜਿਹਨੇ ਪਹਿਲਾਂ ਸਭ ਤੋਂ ਵੱਡਾ ਉਹ ਇੱਕ ਨੌਜਵਾਨ ਦਾ ਨੁਕਸਾਨ ਕੀਤਾ। ਤੇ ਬਾਕੀ ਜੋ ਅੱਜ ਸੰਗਤਾਂ ਫੈਸਲਾ ਕਰਦੀਆਂ ਅਸੀਂ ਉਹਦੇ ਨਾਲ ਸਹਿਮਤੀ ਹਾਂ। ਅਸੀਂ ਬਾਕੀ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਬਹੁਤ ਮਿਹਨਤਕਸ਼ ਪਰਿਵਾਰ ਆਪਣਾ ਰੋਜੀ ਰੋਟੀ ਕਮਾ ਕੇ ਖਾਣ ਵਾਲੇ ਸੀ, ਤੇ ਬਹੁਤ ਵੱਡੀ ਮੁਸੀਬਤ ਪੈ ਗਈ ਉਹਨਾਂ 'ਤੇ। ਨੌਜਵਾਨ ਪਤਾ ਨਹੀਂ ਅਜੇ ਕਿੰਨਾ ਸਮਾਂ ਲੱਗਦਾ ਉਹਨੂੰ ਠੀਕ ਹੋਣ ਵਾਸਤੇ। ਇਸ ਕਰਕੇ ਸਾਨੂੰ ਸਾਰਿਆਂ ਨੂੰ, ਸਾਡੀ ਜਥੇਬੰਦੀ ਵੀ ਆਰਥਿਕ ਤੌਰ 'ਤੇ ਉਹਦੀ ਮਦਦ ਕਰੋ। ਇਹ ਸਮੂਹ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਉਹਨਾਂ ਨੂੰ ਸਾਰਿਆਂ ਦਾ ਆਪਣਾ ਫਰਜ਼ ਬਣਦਾ ਉਹਨਾਂ ਦੇ ਨਾਲ ਉਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਵੀ ਖੜਨਾ, ਤੇ ਉਹਨਾਂ ਦੀ ਆਰਥਿਕ ਤੌਰ 'ਤੇ ਮਦਦ ਕਰਨ ਵਾਸਤੇ ਵੀ ਅਸੀਂ ਕਹਿੰਦੇ ਕਿ ਸਮੂਹ ਸੰਗਤਾਂ ਨੂੰ ਸਾਰੇ ਮਤ ਭੇਦ ਭੁਲਾ ਕੇ ਸਾਨੂੰ ਇਹਨਾਂ ਦੇ ਨਾਲ ਖੜਨ ਦੀ ਲੋੜ ਹੈ ਉਹ ਪਰਿਵਾਰ ਦੇ। ਬਾਪੂ ਜੀ, ਇੱਕ ਵੱਡਾ ਸਵਾਲ ਹੈ ਕਿ ਜਿਵੇਂ ਇੱਕ ਪਾਸੇ ਸੰਗਤ ਦੇ ਵੱਲੋਂ ਇੱਥੇ 8ਵੇਂ ਪਾਤਸ਼ਾਹੀ ਦਾ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ ਸੀ, ਤਾਂ ਦੂਜੇ ਪਾਸੇ ਮੰਡ ਦੇ ਵੱਲੋਂ ਇਸ ਤਰ੍ਹਾਂ ਦੀ ਇੱਥੇ ਆ ਕੇ ਸ਼ਰਾਰਤ ਕਰਨਾ, ਕੀ ਸਮਝਿਆ ਜਾਵੇ ਜੀ ਇਹਨੂੰ? ਮੇਰੇ ਖਿਆਲ ਮੰਡ ਹਮੇਸ਼ਾ ਹੀ ਸਾਡੀ ਕੌਮ ਨੂੰ ਗਾਲਾਂ ਕੱਢਣੀਆਂ ਜਾਂ ਇਹੋ ਜਿਹੀਆਂ, ਪਤਾ ਨਹੀਂ ਉਹਦੀ ਸਰਕਾਰ ਵੱਲੋਂ ਕੋਈ ਇਹੋ ਜਿਹੀ ਡਿਊਟੀ ਲੱਗੀ ਆ। ਉਹਨਾਂ ਨੇ ਕਦੀ ਵੀ, ਮੇਰਾ ਖਿਆਲ ਹੈ ਕਿ ਜੇ ਪਹਿਲਾਂ ਕਾਂਗਰਸ ਦਾ ਸਹਿਮਾ ਸੀ ਤੇ ਉਦੋਂ ਵੀ ਉਹ ਆਪਣੀ ਪੱਗ ਨਾਲ ਬੁੱਤ ਸਾਫ਼ ਕਰਕੇ ਸਾਡੀ ਕੌਮ ਨੂੰ ਚਲਾਉਣ ਵਾਲੀਆਂ ਗੱਲਾਂ ਕਰਦਾ ਰਿਹਾ। ਅੱਜ ਵੀ ਜਦੋਂ ਖਰੇ ਜ਼ਹਿਰ ਉਗਲਣੀ ਹੈ ਸਾਡੀ ਕੌਮ ਦੇ ਖਿਲਾਫ, ਤੇ ਕਈ ਵਾਰ ਸਾਡੇ ਨੌਜਵਾਨ ਵੀ ਕਈ ਵਾਰ ਬਹੁਤ ਗੁੱਸੇ 'ਚ ਵੀ ਆਉਂਦੇ ਆ, ਪਰ ਮੇਰਾ ਖਿਆਲ ਹੈ ਕਿ ਉਹ ਦਿਨ ਤੇ ਉਹਨੇ ਹੱਦ ਮੁਕਾ ਦਿੱਤੀ ਜਿਹੜਾ ਉਹਨੇ ਕਾਨੂੰਨੀ ਕਾਰਵਾਈ ਕੀਤੀ ਆ। ਅਸੀਂ ਉਹਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ, ਤੇ ਅਸੀਂ ਇਹੋ ਹੀ ਚਾਹੁੰਦੇ ਹਾਂ ਕਿ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ, ਪ੍ਰਸ਼ਾਸਨ ਨੂੰ ਮਿਲ ਕੇ ਉੱਤੇ ਸਖਤ ਕਾਰਵਾਈ ਕਰਾਉਣ ਦੀ ਲੋੜ ਆ। ਤੇ ਜਿਹੜੇ ਸਾਡੇ ਨੌਜਵਾਨਾਂ ਨੂੰ ਉਸ ਘਟਨਾ ਤੋਂ ਬਾਅਦ ਜਿਹੜਾ ਕਿ ਉਹਨਾਂ ਤੇ ਰੋਸ ਸੀਗਾ ਜੋ ਉਹਨਾਂ ਨੇ ਕੀਤਾ, ਉਹਦੇ ਵਾਸਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ, ਕਿਉਂਕਿ ਸ਼ੁਰੂਆਤ ਉਸ ਬੰਦੇ ਨੇ ਕੀਤੀ ਹੈ। ਯਾਲੀ ਸਾਹਿਬ, ਕੀ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਦੇ ਨਾਲ ਗੱਲਬਾਤ ਹੋ ਸਕੀ ਹੈ ਕਿ ਮੰਡ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਪਰਚਾ ਦਰਜ ਹੋਇਆ ਜੀ ਅਜੇ ਤੱਕ? ਨਹੀਂ, ਹਜੇ ਤੱਕ ਤਾਂ ਕੋਈ ਨਹੀਂ ਹੋਇਆ, ਲੇਕਿਨ ਅੱਜ ਅਸੀਂ ਪਹਿਲਾਂ ਹਸਪੀਟਲ ਗਏ ਸੀਗੇ। ਉਸ ਨੌਜਵਾਨ ਨੂੰ ਜਿਸ ਦੇ ਉੱਪਰ ਗੱਡੀ ਚੜਾਈ ਗਈ ਉਹਨੂੰ ਮਿਲੇ ਆ, ਉਹਨਾਂ ਦੀ ਕਿੰਨੀਆਂ ਸੱਟਾਂ ਲੱਗੀਆਂ ਨੇ, ਤੇ ਉਸ ਆਰਥਿਕ ਤੌਰ 'ਤੇ ਵੀ ਮਦਦ ਦੇਣ ਦਾ ਅਸੀਂ ਭਰੋਸਾ ਦਿੱਤਾ, ਕਿਉਂਕਿ ਮਿਹਨਤਕਸ਼ ਪਰਿਵਾਰ ਸੀ, ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ। ਇੱਕ ਤਾਂ ਸੱਟ ਲੱਗੀ, ਤੇ ਉਸ ਨਾਲ ਅੱਗੇ ਜਿਹੜਾ ਤੁਹਾਡਾ ਗੁਜ਼ਾਰਾ
ਜਿਵੇਂ ਉਹ ਘਰ ਵੀ ਵਿਚਾਰਿਆਂ ਨੇ ਕਿਸ਼ਤਾਂ ਤੇ ਲਿਆ ਹੋਇਆ ਨਾ। ਸੋ ਇਸ ਤਰ੍ਹਾਂ ਦੀ ਸਮੱਸਿਆਵਾਂ ਸਮੁੱਚੀ ਅਸੀਂ ਕੌਮ ਨੂੰ ਬੇਨਤੀ ਕਰਦੇ ਹਾਂ ਵੀ ਉਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤੇ ਅਸੀਂ ਆਪਣੀ ਜਥੇਬੰਦੀ ਵੱਲੋਂ ਵੀ ਮਦਦ ਕਰਾਂਗੇ। ਤੇ ਅੱਜ ਜੋ ਵੀ ਇੱਥੇ ਇਕੱਠ ਬੁਲਾਇਆ ਗਿਆ ਸਾਰੀ ਸਦਦ ਦਿੱਤਾ ਗਿਆ ਤੇ ਅਸੀਂ ਬਾਪੂ ਜੀ ਨਾਲ ਪਹੁੰਚੇ। ਅਸੀਂ ਉਚੇਚੇ ਤੌਰ ਤੇ ਅਕਾਲੀ ਦਲ ਵਾਰਸ ਪੰਜਾਬ ਤੇ ਜਥੇਬੰਦੀ ਦੇ ਸਾਰੇ ਸਾਡੇ ਆਗੂ ਪਹੁੰਚੇ ਨੇ ਤੇ ਜੋ ਵੀ ਸੰਗਤ ਦਾ ਅੱਗੇ ਫੈਸਲਾ ਹੋਊਗਾ ਉਹਦੇ 'ਚ ਅਸੀਂ ਡਟ ਕੇ ਹੈਗਾ ਸਹਿਯੋਗ ਦੇਵਾਂਗੇ। ਅੱਜ ਦੇ ਇਕੱਠ 'ਚ ਕੀ ਲੱਗਦਾ ਕਿ ਭਵਿੱਖ ਦੀ ਕਿਹੜੀ ਰਣਨੀਤੀ ਬਣਾਉਣ ਦੀ ਲੋੜ ਹੈ? ਦੇਖੋ ਇਹ ਵੀ ਜਿਹੜਾ ਸਭ ਤੋਂ ਪਹਿਲਾਂ ਤਾਂ ਕਸੂਰਵਾਰ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਸੀ ਸਭ ਤੋਂ ਪਹਿਲਾਂ, ਤੇ ਉਸ ਤੋਂ ਬਾਅਦ ਇਹ ਜਿਹੜੀ ਇੰਨੀ ਜਲਦੀ ਦੇ ਵਿੱਚ ਕੋਈ ਗ੍ਰਿਫਤਾਰੀਆਂ ਨਹੀਂ ਹੋਣੀ ਚਾਹੀਦੀਆਂ ਸੀ, ਤਬਦੀਸ਼ ਹੋਣੀ ਚਾਹੀਦੀ ਸੀ, ਇਨਕੁਆਇਰੀ ਹੋਣੀ ਚਾਹੀਦੀ ਸੀ। ਸਾਡੇ ਜਿਹੜੇ ਇੱਥੇ ਆਗੂ ਨੇ ਉਹਨਾਂ ਨੂੰ ਭਰੋਸੇ 'ਚ ਲੈਣਾ ਚਾਹੀਦਾ ਸੀਗਾ। ਸੋ ਇਹ ਸਰਕਾਰ ਜਿਹੜੀ ਧੱਕੇਸ਼ਾਹੀ ਕਰ ਰਹੀ ਆ ਉਹਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ। ਅਕਾਲੀ ਦਲ ਵਾਰਸ ਪੰਜਾਬ ਦਾ ਜਿਹੜਾ ਇੱਥੇ ਗੁਰਦੁਆਰਾ ਸ੍ਰੀ ਪੰਜੋਖੜਾ ਸਾਹਿਬ 8ਵੀਂ ਪਾਤਸ਼ਾਹੀ ਦੀ ਚਰਨ ਛੋਹ ਹੈ, ਇਸ ਜਗ੍ਹਾ ਦੇ ਉੱਪਰ ਜਿਹੜਾ ਅੱਜ ਦਾ ਪੰਥਕ ਇਕੱਠ ਹੈ, ਜਿਸ ਤਰੀਕੇ ਦੇ ਨਾਲ ਵਾਪਰੇ ਕੁਝ ਦਿਨ ਪਹਿਲਾਂ ਜੋ ਕੁਝ ਦੁਖਦਾਇਕ ਘਟਨਾਕ੍ਰਮ ਵਾਪਰਿਆ ਸੀ, ਜਿਹਦੇ ਵਿੱਚ ਕੁਝ ਨੌਜਵਾਨਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ, ਔਰ ਇਸੇ ਨੂੰ ਲੈ ਕੇ ਅੱਜ ਜਿਹੜਾ ਭਵਿੱਖ ਦੀ ਰਣਨੀਤੀ ਤੈਅ ਕੀਤੀ ਜਾਣੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਕਿਸ ਤਰੀਕੇ ਦੀ ਕਾਨੂੰਨੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ। ਤਾਂ ਅੱਗੇ ਵੀ ਜਿਹੜੀ ਤਮਾਮ ਸਾਰੀ ਗੱਲਬਾਤ ਹੈ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।